ਕੈਨੇਡੀਅਨ ਸੁਪਰੀਮ ਕੋਰਟ ਵਿੱਚ 7 ਅਪ੍ਰੈਲ ਨੂੰ ਹੋਵੇਗੀ ਭਾਈ ਨਿੱਜਰ ਕਤਲ ਮਾਮਲੇ ਦੀ ਸੁਣਵਾਈ। ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਪੰਜਾਬ ਦੀ ਪ੍ਰਸ਼ਾਸਕੀ ਪ੍ਰਣਾਲੀ ਤੇ ਸਵਾਲ, ਸਿਵਲ ਸਰਵਿਸ ਦੇ ਢਹਿਰੇ ਢਾਂਚੇ ਤੇ ਚਿੰਤਾ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੇ ਆਗੂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, ਧਰਮ ਮਰਿਆਦਾ ਤੇ ਨਹੀਂ ਕਰਾਂਗੇ ਕੋਈ ਸਮਝੌਤਾ। ਸਿੱਖ ਪੰਥ ਦੀ ਆਜ਼ਾਦੀ ਦੇ ਲਈ ਚੱਲ ਰਹੇ ਮੌਜੂਦਾ ਸੰਘਰਸ਼ ਵਿੱਚ ਸ਼ਹੀਦ ਹੋਏ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਦੀ ਸੁਣਵਾਈ ਕੈਨੇਡਾ ਦੀ ਸੁਪਰੀਮ ਅਦਾਲਤ ਵਿੱਚ 7 ਅਪ੍ਰੈਲ ਤੋਂ ਲਗਾਤਾਰ ਕੀਤੀ ਜਾਵੇਗੀ। ਇਸ ਬਾਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ ਅਤੇ ਮੈਂਬਰ ਭਾਈ ਨਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਮਾਰਚ ਦੇ ਮਹੀਨੇ ਦੌਰਾਨ ਵੀ ਅਦਾਲਤ ਅੰਦਰ ਲਗਾਤਾਰ ਸੁਣਵਾਈ ਕੀਤੀ ਗਈ ਸੀ ਤੇ ਅਪ੍ਰੈਲ ਦੇ ਮਹੀਨੇ ਵਿੱਚ 7 ਅਪ੍ਰੈਲ ਤੋਂ ਅਗਲੀ ਸੁਣਵਾਈ ਸ਼ੁਰੂ ਹੋਣੀ ਹੈ, ਜੋ ਕਿ ਪੂਰਾ ਮਹੀਨਾ ਚੱਲਣ ਦੀ ਉਮੀਦ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਵਕੀਲਾਂ ਵੱਲੋਂ ਸਬੂਤਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਅਦਾਲਤ ਅੰਦਰ ਅਪੀਲ ਲਗਾਈ ਗਈ ਹੈ, ਜੋ ਕਿ ਸਿੱਖਾਂ ਨਾਲ ਵੱਡਾ ਧਰੋਹ ਹੈ, ਕਿਉਂਕਿ ਕੈਨੇਡਾ ਦੇ ਸਾਬਕਾ ਪੀਐਮ ਟਰੂਡੋ ਨੇ ਕੈਨੇਡੀਅਨ ਸੰਸਦ ਵਿੱਚ ਵੀ ਭਾਈ ਨਿੱਜਰ ਦੇ ਕਤਲ ਵਿੱਚ ਭਾਰਤੀ ਕਰਿੰਦਿਆਂ ਦੇ ਹੱਥ ਹੋਣ ਦੇ ਪੁਖਤਾ ਸਬੂਤਾਂ ਬਾਰੇ ਕਿਹਾ ਸੀ। ਬੀਤੇ ਦਿਨਾਂ ਵਿੱਚ ਵੱਖ-ਵੱਖ ਅਖਬਾਰਾਂ ਨੇ ਵੀ ਇਸ ਬਾਰੇ ਭਾਰਤੀ ਰਾਜਦੂਤ ਅਤੇ ਇੱਕ ਮੁਲਜ਼ਮ ਦੇ ਸ਼ੱਕੀ ਕਿਰਦਾਰ ਬਾਰੇ ਗੱਲ ਚੁੱਕੀ ਸੀ। ਇਸ ਦੇ ਨਾਲ ਹੀ ਕੈਨੇਡਾ ਦੀ ਏਜੰਸੀ ਦੇ ਅਫਸਰਾਂ ਨੇ ਵੀ ਪੁਖਤਾ ਸਬੂਤਾਂ ਬਾਰੇ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਸਰਕਾਰ ਭਾਈ ਨਿੱਜਰ ਦੇ ਡੁੱਲੇ ਹੋਏ ਖੂਨ ਨੂੰ ਇਨਸਾਫ ਨਾ ਦੇ ਕੇ ਭਾਰਤ ਨਾਲ ਵਪਾਰ ਨੂੰ ਮਹੱਤਤਾ ਦੇ ਰਹੀ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਗੱਲ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਪੁਲਿਸ ਵੱਲੋਂ ਸਿੱਖਾਂ ਨੂੰ ਜਾਨੀ ਨੁਕਸਾਨ ਹੋਣ ਦੇ ਖਤਰੇ ਬਾਰੇ ਵਾਰ-ਵਾਰ ਆਪਣੀ ਸੁਰੱਖਿਆ ਪੁਖਤਾ ਰੱਖਣ ਲਈ ਚੇਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਸਾਬਿਤ ਹੁੰਦਾ ਹੈ ਕਿ ਭਾਰਤ ਵੱਲੋਂ ਕੈਨੇਡਾ ਵਿੱਚ ਵਿਚਰ ਰਹੇ ਆਜ਼ਾਦੀ ਪਸੰਦ ਸਿੱਖਾਂ ਦਾ ਨੁਕਸਾਨ ਕੀਤਾ ਜਾ ਸਕਦਾ ਹੈ। ਇਸ ਲਈ ਅਸੀਂ ਅਦਾਲਤ ਨੂੰ ਅਪੀਲ ਕਰਦੇ ਹਾਂ ਕਿ ਭਾਈ ਨਿੱਜਰ ਕਤਲ ਮਾਮਲੇ ਵਿੱਚ ਅਦਾਲਤ ਅੰਦਰ ਦਿੱਤੇ ਜਾ ਰਹੇ ਸਬੂਤਾਂ ਨੂੰ ਉਜਾਗਰ ਕੀਤਾ ਜਾਵੇ, ਜਿਸ ਨਾਲ ਭਾਰਤ ਦੀ ਦਹਿਸ਼ਤਗਰਦੀ ਦਾ ਚਿਹਰਾ ਨੰਗਾ ਹੋ ਸਕੇ। ਅੰਤ ਵਿੱਚ ਉਹਨਾਂ ਨੇ ਕੈਨੇਡੀਅਨ ਸਿੱਖ ਪੰਜਾਬੀ ਪਰਿਵਾਰਾਂ ਨੂੰ ਭਾਈ ਨਿੱਜਰ ਦੇ ਮਾਮਲੇ ਦੀ ਸੁਣਵਾਈ ਦੌਰਾਨ ਭਾਰੀ ਗਿਣਤੀ ਅੰਦਰ ਅਦਾਲਤ ਦੇ ਅੰਦਰ ਅਤੇ ਬਾਹਰ ਹਾਜ਼ਰੀ ਭਰਨ ਦੀ ਅਪੀਲ ਵੀ ਕੀਤੀ। In the Punjab today, we have an administrative system headed by an IAS officer of the rank of a chief secretary. Below him is the entire civil service of the Punjab. All departments of the government are under his control. ਪੰਜਾਬ ਦੀ ਮੌਜੂਦਾ ਸਥਿਤੀ ਤੇ ਗੰਭੀਰ ਚਿੰਤਾ ਜਤਾਉਂਦਿਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੀ ਪ੍ਰਸ਼ਾਸਨਿਕ ਪ੍ਰਣਾਲੀ ਹੌਲੀ-ਹੌਲੀ ਢਹਿ ਰਹੀ ਹੈ। ਉਹਨਾਂ ਦੇ ਮੁਤਾਬਕ ਸਿਵਲ ਸਰਵਿਸ, ਜੋ ਕਿ ਕਿਸੇ ਵੀ ਰਾਜ ਦੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਹੈ, ਅੱਜ ਰਾਜਨੀਤਿਕ ਦਖਲਅੰਦਾਜ਼ੀ ਅਤੇ ਦਬਾਅ ਕਾਰਨ ਆਪਣੀ ਅਸਲੀ ਭੂਮਿਕਾ ਤੋਂ ਦੂਰ ਹੋ ਰਹੀ ਹੈ। ਮਾਨ ਨੇ ਦਾਅਵਾ ਕੀਤਾ ਕਿ ਅਧਿਕਾਰੀਆਂ ਨੂੰ ਆਜ਼ਾਦੀ ਨਾਲ ਫੈਸਲੇ ਕਰਨ ਦਾ ਮੌਕਾ ਨਹੀਂ ਮਿਲ ਰਿਹਾ, ਜਿਸ ਨਾਲ ਨਾ ਸਿਰਫ ਪ੍ਰਸ਼ਾਸਨ ਕਮਜ਼ੋਰ ਹੋ ਰਿਹਾ, ਸਗੋਂ ਲੋਕਾਂ ਦਾ ਭਰੋਸਾ ਵੀ ਹਿਲਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਇਹ ਹਾਲਾਤ ਜਾਰੀ ਰਹੇ ਤਾਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਅਤੇ ਵਿਕਾਸ ਦੋਵੇਂ ਪ੍ਰਭਾਵਿਤ ਹੋਣਗੇ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਲੋੜ ਹੈ ਸੁਤੰਤਰ ਅਤੇ ਜ਼ਿੰਮੇਵਾਰ ਪ੍ਰਸ਼ਾਸਨ ਦੀ, ਜੋ ਸਿਰਫ ਲੋਕ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰੇ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਿਵਲ ਸਰਵਿਸ ਨੂੰ ਮਜ਼ਬੂਤ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ, ਤਾਂ ਜੋ ਸੂਬੇ ਵਿੱਚ ਸੁਚਾਰੂ ਪ੍ਰਸ਼ਾਸਨ ਅਤੇ ਭਰੋਸੇਯੋਗ ਪ੍ਰਣਾਲੀ ਨੂੰ ਯਕੀਨੀ ਬਣਾਇਆ ਜਾ ਸਕੇ। The situation of the government of the Punjab and the administration of the Punjab. In the Punjab today, we have an administrative system headed by an IAS officer of the rank of a chief secretary. Below him is the entire civil service of the Punjab. All departments of the government are under his control. But unfortunately, the chief secretary has lost control over the civil service and has just become a man or an officer who is not performing his duties as he should as an Indian administrative officer. Do you know that in the 20th century, early, in France,
the political system had broken down, and every week or 10 days or a fortnight, a government fell, was replaced. But it was the French civil service that held the country together in those days when the political system had crumbled. I will show you some pictures of the Punjab where the whole of Punjab, its roads are littered with filth and grime. The Hindu thinks and worships the cow as a goddess. And I will show you pictures of the holy cow eating plastic wraps, envelopes, paper foldings, and it is shameful that if there is a majoritarian Hindu rule in this country, that their religious symbol, the cow, should be feeding on plastic, paper, and rubbish. The schools, they are filthy. They have no latrines for the girls or the boys. And if they do have them, they are filthy that no decent human being can enter the loo or the latrine. I have lived in a prison in Bhagalpur and Bharatpur for 5 years in solitary confinement, and I can tell you exactly what conditions in these Indian jails are. Therefore, whenever any person is said to be extradited to India from a foreign country, I write to that country, please do not extradite that person because there's so much bribery, there's so much corruption, and the jails are filthy, they are rotting, there are rats, there are insects, and perhaps snakes as well sometimes. I'm speaking through experience. ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਵੱਲੋਂ ਪੰਜਾਬ ਮਹਾਵੀਰ ਦਲ ਧਰਮਸ਼ਾਲਾ ਵਿਖੇ ਵਰਕਰ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਪ੍ਰਧਾਨ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਪੁਨਰ ਸੁਰਜੀਤੀ ਧਰਮ ਦੀ ਮਰਿਆਦਾ ਨੂੰ ਬਹਾਲ ਰੱਖਣ ਦੀ ਲੜਾਈ ਲੜ ਰਿਹਾ ਹੈ। ਇਸ ਲਈ ਇਸ ਮਰਿਆਦਾ ਨੂੰ ਤੋੜਨ ਵਾਲੇ ਲੋਕਾਂ ਨਾਲ ਉਦੋਂ ਤੱਕ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਉਹ ਧਰਮ ਦੇ ਰਾਹ ਤੇ ਵਾਪਸ ਨਹੀਂ ਪਰਤ ਆਉਂਦੇ। ਉਨ੍ਹਾਂ ਕਿਹਾ ਕਿ ਜਿਸ ਮੁਕਤਸਰ ਸਾਹਿਬ ਦੀ ਧਰਤੀ ਤੇ 40 ਮੁਕਤਿਆਂ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦਿੱਤਾ ਬੇਦਾਵਾ ਪਾੜਿਆ ਸੀ, ਉਸੇ ਧਰਤੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋਏ ਸੁਖਬੀਰ ਬਾਦਲ ਨੇ ਇਹ ਕਹਿ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬੇਦਾਵਾ ਦਿੱਤਾ ਕਿ ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਸਾਹਮਣੇ ਕਬੂਲ ਕੀਤੇ ਗੁਨਾਹ ਅਸਲ ਵਿੱਚ ਕੀਤੇ ਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਭਗੌੜਾ ਦਲ ਦਾ ਪ੍ਰਧਾਨ ਨਿਤ ਨਵੇਂ ਬੇਦਾਵੇ ਦੇਣ ਦਾ ਰਿਕਾਰਡ ਬਣਾ ਰਿਹਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਦੀਆਂ ਪੰਜਾਬ ਬਚਾਓ ਰੈਲੀਆਂ ਤੇ ਹੋਣ ਵਾਲਾ ਇਕੱਠ ਬੱਸਾਂ ਰਾਹੀਂ ਢੋਇਆ ਗਿਆ ਇਕੱਠ ਹੁੰਦਾ ਹੈ, ਜਦੋਂ ਕਿ ਅੱਜ ਦਾ ਇਕੱਠ ਅਸਲ ਰੂਪ ਵਿੱਚ ਹੋਇਆ ਇਕੱਠ ਹੈ। ਉਨ੍ਹਾਂ ਕਿਹਾ ਕਿ ਵੱਡੀਆਂ ਰੈਲੀਆਂ ਕਰਨ ਵਾਲੇ ਦਲ ਕੋਲ ਰੇਤ ਮਾਫੀਆ ਤੇ ਲੋਕਾਂ ਦੀ ਲੁੱਟ ਰਾਹੀਂ ਕਮਾਇਆ ਪੈਸਾ ਹੈ, ਪਰ ਅਸੀਂ ਹੱਕ ਸੱਚ ਦੀ ਕਮਾਈ ਰਾਹੀਂ ਰੈਲੀਆਂ ਦਾ ਪ੍ਰਬੰਧ ਕਰਨਾ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦਾ ਅਕਾਲੀ ਦਲ ਸਿੱਖ ਮਰਿਆਦਾ ਤੇ ਸਿੱਖ ਸੰਸਥਾਵਾਂ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹੈ ਅਤੇ ਆਪਣੇ ਮਕਸਦ ਦੀ ਪੂਰਤੀ ਤੱਕ ਆਪਣੀ ਲੜਾਈ ਜਾਰੀ ਰੱਖੇਗਾ। ਪੰਜਾਬ ਦੀ ਵਿਗੜਦੀ ਅਮਨ ਕਾਨੂੰਨ ਦੀ ਸਥਿਤੀ ਤੇ ਬੋਲਦਿਆਂ ਉਹਨਾਂ ਕਿਹਾ ਕਿ ਪੰਜਾਬ ਵਿੱਚ ਜੰਗਲ ਦੇ ਰਾਜ ਵਰਗੇ ਹਾਲਾਤ ਪੈਦਾ ਹੋ ਗਏ ਹਨ ਤੇ ਸਥਿਤੀ ਦਿਨ-ਬ-ਦਿਨ ਬਦ ਤੋਂ ਬੱਤਰ ਹੁੰਦੀ ਜਾ ਰਹੀ ਹੈ। ਤੇ ਦੋਵੇਂ ਇੱਕ ਦੂਜੇ ਨੂੰ ਸਟੇਜ ਤੇ ਗਾਲਾਂ ਕੱਢਦੇ, ਰਲਿਆ ਕੌਣ ਹੈ? ਮੇਰਾ ਕੋਈ ਹੋਟਲ ਨਹੀਂ ਹੈ, ਮੇਰੇ ਤੇ ਕੋਈ FIR ਨਹੀਂ ਸੁਖਬੀਰ ਬਾਦਲ ਸਾਹਿਬ।
ਜਾਂ ਮੇਰਾ ਕਿਸੇ ਸੁਸਾਈਡ 'ਚ ਨਾਮ ਨਹੀਂ ਹੈ ਜਿਹੜਾ ਮੇਰੀ ਇਨਕੁਆਇਰੀ ਕਰ। ਤੁਸੀਂ ਕੋਸ਼ਿਸ਼ ਕੀਤੀ, ਸੁਖਬੀਰ ਬਾਦਲ ਨੇ ਪੂਰੀ ਉਦੋਂ ਵੀ ਕੋਸ਼ਿਸ਼ ਕੀਤੀ, ਧਰਨੇ ਲਾਏ ਬਿਨਾਂ ਗੱਲ ਤੋਂ, ਬਿਨਾਂ ਮਤਲਬ ਤੋਂ। ਫਿਰ ਤੁਹਾਨੂੰ ਬਗਰਾੜੀ ਵਾਲੇ ਕੰਮ 'ਚ ਹਜੇ ਤੱਕ ਹੱਥ ਨਹੀਂ ਪਾਇਆ। ਕਿਉਂ ਨਹੀਂ ਪਾਇਆ? ਭਗਵੰਤ ਮਾਨ ਸਾਹਿਬ ਨੇ ਤੁਹਾਨੂੰ ਫੜ ਕੇ ਅੰਦਰ ਕਿਉਂ ਨਹੀਂ ਦਿੱਤਾ ਹੁਣ ਤੱਕ? ਸੁਖਬੀਰ ਬਾਦਲ ਵੱਲੋਂ ਲਾਏ ਦੋਸ਼ਾਂ ਤੇ ਪਲਟਵਾਰ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਅੰਦਰ ਖਾਤੇ ਸਮਝੌਤੇ ਕਰਨ ਦੀ ਆਦਤ ਤੁਹਾਨੂੰ ਹੈ, ਮੈਨੂੰ ਨਹੀਂ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨਾਲ ਤੁਹਾਡਾ ਸਮਝੌਤਾ ਅੱਜ ਦਾ ਨਹੀਂ ਬਲਕਿ ਬਹੁਤ ਦੇਰ ਪਹਿਲਾਂ ਦਾ ਹੈ। ਵੜਿੰਗ ਨੇ ਕਿਹਾ ਕਿ ਜਦੋਂ ਸਰਕਾਰ ਨੇ ਕਿਹਾ ਕਿ ਜੰਗਲਾਤ ਅਤੇ ਵਾਤਾਵਰਣ ਵਿਭਾਗ ਦੇ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਬਣਿਆ ਸੁਖ ਵਿਲਾਸ ਢੋਣਾ ਹੈ ਤਾਂ ਤੁਸੀਂ ਤੁਰੰਤ ਸਮਝੌਤੇ ਤਹਿਤ ਆਪਣਾ ਸੁਖ ਵਿਲਾਸ ਬਚਾਇਆ ਅਤੇ ਆਪਣਾ ਸਾਲਾ ਵਿਕਰਮ ਮਜੀਠੀਆ ਜੇਲ੍ਹ ਅੰਦਰ ਕਰਵਾਇਆ। ਵੜਿੰਗ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਮੈਂ ਤੁਹਾਡੇ ਬੱਸ ਮਾਫੀਆ ਦਾ ਲੱਕ ਤੋੜ ਦਿੱਤਾ ਸੀ। ਇਸ ਸਮਝੌਤੇ ਤਹਿਤ ਇਸ ਸਰਕਾਰ ਨੇ 4 ਸਾਲਾਂ ਵਿੱਚ ਤੁਹਾਡੀ ਇੱਕ ਵੀ ਬੱਸ ਜ਼ਬਤ ਨਹੀਂ ਕੀਤੀ। ਲੋਕ ਸਭਾ ਚੋਣਾਂ ਵਿੱਚ ਆਪ ਦੀ ਭਾਰੀ ਹਾਰ ਹੋਣ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਿਆ ਕਿ ਉਪ ਚੋਣਾਂ ਵਿੱਚ ਵੀ ਕਾਂਗਰਸ ਤੋਂ ਕਰਾਰੀ ਹਾਰ ਮਿਲੇਗੀ ਤਾਂ ਤੁਸੀਂ ਇਸੇ ਸਮਝੌਤੇ ਤਹਿਤ ਅਕਾਲੀ ਦਲ ਨੇ ਕੋਈ ਵੀ ਉਮੀਦਵਾਰ ਨਾ ਖੜਾ ਕਰਕੇ ਆਮ ਆਦਮੀ ਪਾਰਟੀ ਨੂੰ ਫਾਇਦਾ ਪਹੁੰਚਾਇਆ। ਵੜਿੰਗ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਮੈਂ ਤੁਹਾਨੂੰ ਚੈਲੰਜ ਕਰਦਾ ਹਾਂ, ਤੁਸੀਂ ਇੱਕ ਵਾਰ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਜਾ ਕੇ ਸਹੁੰ ਖਾ ਕੇ ਦੱਸੋ ਕਿ ਤੁਸੀਂ ਗਿੱਦੜਬਾਹੇ ਉਪ ਚੋਣਾਂ ਝਾੜੂ ਦੇ ਉਮੀਦਵਾਰ ਡਿੰਪੀ ਢਿੱਲੋਂ ਨੂੰ ਵੋਟਾਂ ਨਹੀਂ ਪਵਾਈਆਂ। ਉਨ੍ਹਾਂ ਅੱਗੇ ਕਿਹਾ ਕਿ ਬਾਦਲ ਸਾਹਿਬ ਇਹ ਵੀ ਜ਼ਰੂਰ ਦੱਸਿਓ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਤੁਹਾਡਾ ਸਮਝੌਤਾ ਨਹੀਂ ਸੀ ਜਿਸ ਦੇ ਤਹਿਤ ਉਹ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰੇ ਪਰ ਤੁਹਾਡੇ ਤੇ ਕੋਈ ਕਾਰਵਾਈ ਨਹੀਂ ਕੀਤੀ। ਵੜਿੰਗ ਨੇ ਵੀ ਦੋਸ਼ ਲਗਾਇਆ ਕਿ ਬਰਗਾੜੀ ਬੇਅਦਬੀ ਤੇ ਗੋਲੀकांड ਮਾਮਲੇ ਵਿੱਚ ਵੀ ਸਮਝੌਤੇ ਕਾਰਨ ਹੀ ਮੌਜੂਦਾ ਸਰਕਾਰ ਨੇ ਕਾਰਵਾਈ ਨਹੀਂ ਕੀਤੀ। ਸੋ ਹਰ ਵਿਅਕਤੀ ਨੂੰ, ਚਾਹੇ ਉਹ ਮੁੱਖ ਮੰਤਰੀ ਪੰਜਾਬ ਨੇ, ਚਾਹੇ ਉਹ ਸੁਖਬੀਰ ਸਿੰਘ ਬਾਦਲ ਨੇ, ਚਾਹੇ ਉਹ ਮਜੀਠੀਆ ਨੇ, ਚਾਹੇ ਉਹ ਮਿਸਟਰ ਜਾਖੜ ਨੇ, ਸਭ ਨੂੰ ਰਾਜਾ ਵੜਿੰਗ ਟਾਰਗੇਟ ਦਿਖਦਾ। ਕਿਉਂ? ਕਿਉਂਕਿ ਇਹ ਜਿਹੜੇ ਵੱਡੇ ਘਰਾਣੇ ਹੈ, ਇਹ ਮਜੀਠੀਆ ਪਰਿਵਾਰ, ਇਹ ਬਾਦਲ ਪਰਿਵਾਰ, ਕਿਉਂਕਿ ਬਾਦਲ ਪਰਿਵਾਰ ਨੂੰ ਤੇ ਚੌਧਰੀ ਪਰਿਵਾਰ ਨੂੰ, ਸੁਨੀਲ ਜਾਖੜ ਸਾਹਿਬ ਨੂੰ, ਬਲਰਾਮ ਜਾਖੜ ਜੀ ਦੇ ਵੇਲੇ ਉਦੋਂ ਦਾ ਮੈਂ ਛੋਟਾ ਹੁੰਦਾ ਦੇਖਦੇ, ਇਹ ਆਪਸ ਵਿੱਚ ਇਹਨਾਂ ਦੀ ਕੋਲੈਬੋਰੇਸ਼ਨ ਹੈ, MOU ਸਾਈਨ ਹੈ ਕਿ ਤੁਸੀਂ ਸਾਡੇ ਇਲਾਕਿਆਂ 'ਚ ਨਹੀਂ ਸਾਨੂੰ ਡਿਸਟਰਬ ਕਰਨਾ, ਤੁਸੀਂ ਅਬੋਰ 'ਚ ਨਹੀਂ ਤੰਗ ਕਰਨਾ, ਅਸੀਂ ਤੁਹਾਨੂੰ ਇੱਥੇ ਤੰਗ ਨਹੀਂ ਕਰਾਂਗੇ। ਇਹਨਾਂ ਨੂੰ ਅਚਨਚੇਤ ਉੱਥੇ ਰਾਜਾ ਵੜਿੰਗ ਪੈਦਾ ਹੋ ਗਿਆ। ਹੁਣ ਸੁਖਬੀਰ ਸਿੰਘ ਬਾਦਲ ਦੀਆਂ ਅੱਖਾਂ 'ਚ ਵੀ ਮੈਂ ਰੜਕਦਾ ਹੈ, ਮਜੀਠੀਆ ਸਾਹਿਬ ਦੇ ਵੀ ਰੜਕਦਾ ਤੇ ਜਾਖੜ ਸਾਹਿਬ ਦੇ ਵੀ ਰੜਕਦਾ। ਤੇ ਕੱਲ ਭਗਵੰਤ ਮਾਨ ਸਾਹਿਬ ਵੀ ਕਹੀ ਜਾਂਦੇ ਸੀ ਕਿ ਰਾਜਾ ਵੜਿੰਗ ਦਾ ਵੀ ਕੇਸ ਫਿਰ CBI ਨੂੰ ਦੇ ਦਈਏ। ਮੇਰੇ ਤੇ ਕੋਈ ਕੇਸ ਹੀ ਨਹੀਂ ਜਨਾਬ, ਨਾ ਤਾਂ ਮੇਰੇ ਤੇ ਕੋਈ FIR ਦਰਜ ਹੋਈ, ਨਾ ਮੇਰਾ ਕਿਸੇ ਨੇ ਸੁਸਾਈਡ ਦੇ ਵਿੱਚ ਨਾਮ ਲਿਖਿਆ। ਜਿਹੜੇ ਪਰਿਵਾਰ ਦੀ ਤੁਸੀਂ ਗੱਲ ਕਰ ਰਹੇ ਹੋ ਮੇਰੇ ਨਾਲ ਪਰਿਵਾਰ ਵਾਂਗ ਰਹਿ ਰਿਹਾ ਹੈ, ਮੇਰਾ ਆਪਣਾ ਪਰਿਵਾਰ ਆ ਉਹ ਦੂਜਾ, ਮੇਰੇ ਨਾਲ ਉਹਨਾਂ ਦੇ ਸਬੰਧ ਹੈ, ਪਿਆਰ ਹੈ। ਸਾਰਿਆਂ ਨੂੰ ਟਾਰਗੇਟ ਇੱਕ ਮੈਂ ਇੱਥੇ ਆ ਜਾਂਦਾ, ਕਹਿੰਦੇ ਜਿਹੜਾ ਸੁਖਬੀਰ ਸਿੰਘ ਬਾਦਲ ਸਾਹਿਬ ਹੈ ਇਹ ਕਹਿੰਦੇ ਰਾਜਾ ਵੜਿੰਗ ਦੀ ਫਿਰ ਤੂੰ 4 ਸਾਲਾਂ ਦੀ ਇਨਕੁਆਇਰੀ ਕਿਉਂ ਨਹੀਂ ਕੀਤੀ? ਕਿਉਂਕਿ ਇਹਨਾਂ ਨੂੰ ਚਾਹੁੰਦੇ ਕਿ ਰਾਜਾ ਵੜਿੰਗ ਨੂੰ ਕਿਵੇਂ ਨਾ ਕਿਵੇਂ ਮਾਰ ਦਈਏ, ਇਹਨੂੰ ਫਸਾ ਲਈਏ। ਕਹਿੰਦੇ ਫਿਰ ਭਗਵੰਤ ਮਾਨ ਸਾਹਿਬ ਤੁਸੀਂ ਰਲੇ ਹੋ, ਤੁਸੀਂ ਰਾਜਾ ਵੜਿੰਗ ਸਾਹਿਬ ਦੀ ਇਨਕੁਆਇਰੀ ਨਹੀਂ ਕੀਤੀ। ਹੁਣ ਅਸਲ ਗੱਲ ਕੀ ਆ ਉਹ ਮੈਂ ਦੱਸਦਾ ਅੱਜ ਤੁਹਾਨੂੰ। ਰਲਿਆ ਸੁਖਬੀਰ ਸਿੰਘ ਬਾਦਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਰਲੇ ਵੇ। ਹੁਣ ਪੁੱਛੋ ਕਿਵੇਂ ਰਲੇ? ਪਹਿਲਾਂ ਇਹਨਾਂ ਨੇ ਤਰੀਕੇ ਦੇ ਨਾਲ ਮਜੀਠਾ ਸਾਹਿਬ ਨੂੰ ਡਰੱਗ ਵਾਲੇ ਕੇਸ ਦੇ ਵਿੱਚ ਉਲਝਾਇਆ। ਉਦੋਂ ਬਾਦਲ ਸਾਹਿਬ ਦੀ ਸਰਕਾਰ ਹੁੰਦੀ ਸੀ, ਕਿਉਂਕਿ ਬਾਦਲ ਸਾਹਿਬ ਨੂੰ ਪਤਾ ਲੱਗ ਗਿਆ ਸੀ ਕਿ ਜਨਾਬੇ ਵਾਲੀ ਸੁਖਬੀਰ ਬਾਦਲ ਤੋਂ ਅੱਗੇ ਟੱਪਦਾ ਜਾ ਰਿਹਾ ਹੈ, ਟੱਪ ਨਾ ਜਾਵੇ। ਤੇ ਉਹਨਾਂ ਨੇ ਕਿਹਾ ਵੀ ਜਿਹੜਾ ਫਿਰ ਇਹਨੂੰ ਫਿੱਟ ਕਰ, ਜਿਹੜਾ ਚੱਲ ਰਿਹਾ ਸੀ ਕੰਮ ਉਹਦੇ 'ਚ ਉਹਨਾਂ ਨੇ, ਨਹੀਂ ਤਾਂ ਸਰਕਾਰ 'ਚ ਕਿਵੇਂ ਹੁੰਦਾ। ਹੁਣ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਸਰਕਾਰ ਨਾਲ ਗੱਲਬਾਤ ਕਰ ਲਈ ਹੈ ਕਿ ਮੈਨੂੰ ਨਾ ਕੁਝ ਕਿਹੋ, ਮੇਰਾ ਸਾਲਾ ਗੁਨਾਹਗਾਰ ਹੈ ਤੇ ਇਹਨੂੰ ਫੜ ਲਓ। ਉਹਨਾਂ ਨੇ ਉਹਨੂੰ ਫੜ ਲਿਆ, ਸਾਲੇ ਨੂੰ। ਭਗਵੰਤ ਮਾਨ ਸਾਹਿਬ ਕਹਿੰਦੇ ਸੀ, ਮੰਤਰੀ ਕਹਿੰਦਾ ਸੀ ਧਾਲੀਵਾਲ ਜਿਹੜਾ ਪ੍ਰਵਕਤਾ ਹੈ, ਕਿ ਅਸੀਂ ਸੁਖ ਵਿਲਾ ਢਾਵਾਂਗੇ। ਯਾਦ ਹੈ ਇੱਕ ਹੋਟਲ ਹੈ ਸੁਖ ਵਿਲਾ 5 ਤਾਰਾਂ, ਜਿੱਥੇ ਇੱਕ ਰਾਤ ਰਹਿਣ ਦਾ ਕਿਰਾਇਆ 1.5 ਲੱਖ 50,000 ਰੁਪਏ, ਜਿੱਥੇ ਜਲ ਜੰਗਲ ਜਿਹੜਾ ਸੀਗਾ ਇਹਨਾਂ ਨੇ ਕੱਟ ਕੇ ਉੱਥੇ ਹੋਟਲ ਬਣਾਇਆ ਗਿਆ, ਸੜਕਾਂ ਕੱਢੀਆਂ ਗਈਆਂ। ਜਗਬਾਣੀ ਵਾਲਿਆਂ ਦਾ ਤਾਂ ਇਹਨਾਂ ਨੇ ਹੋਟਲ ਤੋੜਤਾ ਤੇ ਹਜੇ ਤੱਕ ਸੁਖ ਵਿਲਾ ਬਰਕਰਾਰ ਹੈ ਤੇ ਦੋਵੇਂ ਇੱਕ ਦੂਜੇ ਨੂੰ ਸਟੇਜ ਤੇ ਗਾਲਾਂ ਕੱਢਦੇ। ਰਲਿਆ ਕੌਣ ਹੈ?
मेरा कोई होटल नहीं है, मेरे तो कोई FIR नहीं सुखबीर बादल साहब, जब मेरा किसी सुसाइड च नाम नहीं है ਜਿਹੜਾ ਮੇਰੀ ਇਨਕੁਆਇਰੀ ਕਰ। ਤੁਸੀਂ ਕੋਸ਼ਿਸ਼ ਕੀਤੀ, ਸੁਖਬੀਰ ਬਾਦਲ ਨੇ ਪੂਰੀ ਉਦੋਂ ਵੀ ਕੋਸ਼ਿਸ਼ ਕੀਤੀ, ਧਰਨੇ ਲਾਏ ਬਿਨਾਂ ਗੱਲ ਤੋਂ, ਬਿਨਾਂ ਮਤਲਬ ਤੋਂ। ਫਿਰ ਤੁਹਾਨੂੰ ਬਗਰਾੜੀ ਵਾਲੇ ਕੰਮ 'ਚ ਹਜੇ ਤੱਕ ਹੱਥ ਨਹੀਂ ਪਾਇਆ। ਕਿਉਂ ਨਹੀਂ ਪਾਇਆ? ਭਗਵੰਤ ਮਾਨ ਸਾਹਿਬ ਨੇ ਤੁਹਾਨੂੰ ਫੜ ਕੇ ਅੰਦਰ ਕਿਉਂ ਨਹੀਂ ਦਿੱਤਾ ਹੁਣ ਤੱਕ? ਤੁਸੀਂ ਆਪ ਕਨਫੈਸ ਕੀਤਾ, ਮੰਨ ਗਏ ਹੋ ਅਕਾਲ ਤਖਤ ਤੇ ਕਿ ਮੈਂ ਬੇਅਦਬੀ ਕਰਾਈ। ਉਹ ਕਤਲ ਤੁਸੀਂ ਕਰਾਈ ਸੀ, ਤੁਸੀਂ ਆਪਦੀ ਪੁਲਿਸ ਤੋਂ ਉਹ ਕਤਲ ਕਰਵਾਏ ਜਿਹੜੇ ਗੁਰੂ ਦੀ ਲੜਾਈ ਲੜਨ ਵਾਸਤੇ ਉੱਥੇ ਬੈਠੇ ਸੀ ਨਿਹੱਥੇ। ਹਜੇ ਤੁਸੀਂ ਬਾਹਰ ਫਿਰਦੇ ਹੋ ਯਾਰ, ਕਨਫੈਸ ਕਰਕੇ, ਮੰਨ ਕੇ। ਤੁਹਾਨੂੰ ਕੋਈ ਹੱਥ ਪਾਉਣ ਵਾਲਾ ਨਹੀਂ ਹੈ। ਰਲੇ ਤੁਸੀਂ ਵੀ ਹੋ, ਔਰ ਰਲ ਕੇ ਤੁਸੀਂ ਫਿਰ ਕਿਹਾ ਕਿ ਇੱਧਰ ਬਦਲਾ ਲੈ ਲਾ, ਮੈਨੂੰ ਕੁਝ ਨਾ ਕਹੀਂ। ਪਟਿਆਲਾ ਪੁਲਿਸ ਦੀ ਟੀਮਾਂ ਨੂੰ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬੀ ਹਾਸਲ ਹੋਈ ਹੈ। ਜ਼ਾਬਤੇ ਅਨੁਸਾਰ ਡਿਊ ਪ੍ਰੋਸੈਸ ਆਫ ਲਾਅ ਫੋਲੋ ਕਰਦੇ ਹੋਏ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਊਗਾ ਤੇ ਕਾਨੂੰਨੀ ਕਾਰਵਾਈ ਅੱਗੇ ਬਣਦੀ ਕੀਤੀ ਜਾਊਗੀ। ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਏ ਸਨੌਰ ਤੋਂ ਆਪ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਪਟਿਆਲਾ ਪੁਲਿਸ ਨੇ ਆਖਰ 9 ਮਹੀਨਿਆਂ ਬਾਅਦ ਗਵਾਲੀਅਰ ਤੋਂ ਕਾਬੂ ਕਰ ਲਿਆ ਹੈ। ਪਠਾਨ ਮਾਜਰਾ ਨੂੰ ਅੱਜ ਪਟਿਆਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਹੜ੍ਹਾਂ ਦੇ ਮੁੱਦੇ ਤੇ ਸਤੰਬਰ 2025 ਵਿੱਚ ਪਠਾਨ ਮਾਜਰਾ ਨੇ ਆਪਣੀ ਹੀ ਸਰਕਾਰ ਖਿਲਾਫ ਬਗਾਵਤ ਕਰਦਿਆਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਭੰਡਿਆ ਸੀ। ਸਰਕਾਰ ਨੇ ਉਸ ਤੋਂ ਗਨਮੈਨ ਸਮੇਤ ਸਾਰੀਆਂ ਤਾਕਤਾਂ ਵਾਪਸ ਲੈ ਲਈਆਂ ਸਨ। ਆਪ ਹਾਈਕਮਾਂਡ ਨੇ ਰਣਜੋਧ ਹੜਾਣਾ ਨੂੰ ਸਨੌਰ ਦਾ ਨਵਾਂ ਹਲਕਾ ਇੰਚਾਰਜ ਵੀ ਲਗਾ ਦਿੱਤਾ ਹੈ। ਇੱਕ ਔਰਤ ਦੀ ਸ਼ਿਕਾਇਤ ਤੇ ਇੱਥੇ ਥਾਣਾ ਸਿਵਲ ਲਾਈਨ ਵਿੱਚ ਉਸ ਖਿਲਾਫ ਜਬਰ ਜਨਾਹ ਦਾ ਪਰਚਾ ਦਰਜ ਹੋਇਆ ਸੀ ਅਤੇ ਉਸ ਨੂੰ ਹਰਿਆਣਾ ਵਿੱਚ ਰਿਸ਼ਤੇਦਾਰ ਦੇ ਘਰੋਂ ਫੜ ਲਿਆ ਗਿਆ ਸੀ, ਪਰ ਉਹ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ। ਪਟਿਆਲਾ ਪੁਲਿਸ ਵੱਲੋਂ LOC ਜਾਰੀ ਕਰਨ ਦੇ ਬਾਵਜੂਦ ਉਹ ਵਿਦੇਸ਼ ਚਲਾ ਗਿਆ ਸੀ। ਉਹ ਨੇਪਾਲ ਰਾਹੀਂ ਆਸਟ੍ਰੇਲੀਆ ਪਹੁੰਚਿਆ ਅਤੇ ਉੱਥੋਂ ਸੋਸ਼ਲ ਮੀਡੀਆ ਰਾਹੀਂ ਸਰਗਰਮ ਰਿਹਾ। ਉਸ ਨੂੰ SP ਗੁਰਬੰਸ ਬੈਂਸ, DSP ਰਾਜੇਸ਼ ਮਲਹੋਤਰਾ, CIA ਇੰਚਾਰਜ ਪ੍ਰਦੀਪ ਬਾਜਵਾ, ਮਨੂੜ ਥਾਣੇ ਦੇ ਮੁਖੀ ਅਰਸ਼ਦੀਪ ਸਿੰਘ ਅਤੇ ਸਮਾਣਾ CIA ਇੰਚਾਰਜ ਅੰਕੁਰਦੀਪ ਸਿੰਘ ਤੇ ਆਧਾਰਿਤ ਟੀਮ ਨੇ ਗ੍ਰਿਫਤਾਰ ਕੀਤਾ ਹੈ। ਵਿਧਾਇਕ ਦੀ ਗ੍ਰਿਫਤਾਰੀ ਸੰਬੰਧੀ ਰਸਮੀ ਜਾਣਕਾਰੀ ਪਟਿਆਲਾ ਦੇ SSP ਵਰੁਣ ਸ਼ਰਮਾ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਦੱਸ ਦਈਏ ਕਿ ਵਿਧਾਇਕ ਹਰਮੀਤ ਪਠਾਨ ਮਾਜਰਾ ਕਈ ਦਿਨ ਪਹਿਲਾਂ ਵਤਨ ਪਰਤ ਆਇਆ ਸੀ ਅਤੇ ਪੁਲਿਸ ਉਸ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਸੀ। UP ਦੇ ਇੱਕ ਹੋਟਲ ਵਿੱਚ ਠਹਿਰੇ ਪਠਾਨ ਮਾਜਰਾ ਨੇ ਜਦੋਂ 23 ਮਾਰਚ ਨੂੰ ਵਾਈਫਾਈ ਵਰਤਿਆ ਤਾਂ ਪਟਿਆਲਾ ਪੁਲਿਸ ਸਰਗਰਮ ਹੋ ਗਈ। SSP ਵਰੁਣ ਸ਼ਰਮਾ ਨੇ ਤੁਰੰਤ ਟੀਮ UP ਰਵਾਨਾ ਕੀਤੀ। ਪੁਲਿਸ ਨੂੰ CCTV ਕੈਮਰਿਆਂ ਦੀ ਘੋਖ ਦੌਰਾਨ ਪਠਾਨ ਮਾਜਰਾ ਵੱਲੋਂ ਵਰਤੀ ਜਾ ਰਹੀ ਗੱਡੀ ਦਾ ਨੰਬਰ ਮਿਲ ਗਿਆ ਅਤੇ ਟੋਲ ਪਲਾਜ਼ਿਆਂ ਦੇ ਕੈਮਰਿਆਂ ਰਾਹੀਂ ਪੁਲਿਸ ਟੀਮ ਉਸ ਦੇ ਪਿੱਛੇ ਗਵਾਲੀਅਰ ਪਹੁੰਚ ਗਈ। ਇਸ ਤਰ੍ਹਾਂ ਆਧੁਨਿਕ ਤਕਨੀਕੀ ਅਤੇ ਮਨੁੱਖੀ ਸਰੋਤਾਂ ਸਹਾਰੇ ਪੈੜ ਨਾਪਦੀ ਹੋਈ ਪੁਲਿਸ ਪਠਾਨ ਮਾਜਰਾ ਤੱਕ ਜਾ ਆਪੜੀ। ਜਿਹੜੇ ਅਕਿਊਜ਼ ਐਬਸਕੌਂਡਿੰਗ MLA ਹਰਮੀਤ ਸਿੰਘ ਪਠਾਨ ਮਾਜਰਾ, ਜਿਹੜੇ ਕਿ ਇੱਕ 376 ਬਲਾਤਕਾਰ ਦੇ ਮੁਕੱਦਮੇ 'ਚ ਦੋਸ਼ੀ ਸਨ ਤੇ ਕੋਰਟ ਵੱਲੋਂ ਪ੍ਰੋਕਲੇਮਡ ਅਫੈਂਡਰ PO ਸਨ, ਉਹਨਾਂ ਦੀ ਬੀਤੀ ਰਾਤ ਪਟਿਆਲਾ ਪੁਲਿਸ ਦੀਆਂ ਟੀਮਾਂ ਲੈਡ ਬਾਏ SP ਵੈਭਵ ਚੌਧਰੀ, SP ਗੁਰਬੰਸ ਬੈਂਸ, DSP ਰਾਜੇਸ਼ ਮਲਹੋਤਰਾ, इंचार्ज CIA पटियाला इंस्पैक्टर प्रदीप बाजवा, इंचार्ज CIA समाणा इंस्पैक्टर अंकुर, इंचार्ज स्पैशल सैल राजपुरा इंस्पैक्टर मनप्रीत ਅਤੇ ਹੋਰ ਟੀਮਾਂ ਨੇ ਉਹਨਾਂ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਦੇ ਬਾਹਰਲੇ ਏਰੀਏ ਤੋਂ ਅਰੈਸਟ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ। ਇਹ ਕੋਰਟ ਵੱਲੋਂ ਦਸੰਬਰ ਮਹੀਨੇ 'ਚ ਪ੍ਰੋਕਲੇਮਡ ਅਫੈਂਡਰ ਭਗੌੜੇ ਐਲਾਨ ਕੀਤੇ ਗਏ ਸੀ। ਕੁਝ ਦਿਨਾਂ ਤੋਂ ਸਾਡੇ ਕੋਲੇ ਕਾਫੀ ਸਟਰੋਂਗ ਟੈਕਨੀਕਲ ਇਨਪੁਟ ਸੀਗੀ ਤੇ ਹਿਊਮਨ ਇੰਟੈਲੀਜੈਂਸ ਵੀ ਅਸੀਂ ਲਾਈ ਹੋਈ ਸੀ। ਸੋ ਇਹ ਸਾਰੇ ਐਫਰਟਸ ਦੇ ਚੱਲਦੇ ਪਟਿਆਲਾ ਪੁਲਿਸ ਦੀ ਟੀਮਾਂ ਨੂੰ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬੀ ਹਾਸਲ ਹੋਈ ਹੈ। ਜ਼ਾਬਤੇ ਅਨੁਸਾਰ ਡਿਊ ਪ੍ਰੋਸੈਸ ਆਫ ਲਾਅ ਫੋਲੋ ਕਰਦੇ ਹੋਏ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਊਗਾ ਤੇ ਕਾਨੂੰਨੀ ਕਾਰਵਾਈ ਅੱਗੇ ਬਣਦੀ ਕੀਤੀ ਜਾਊਗੀ। ਥੈਂਕ ਯੂ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਗ੍ਰਿਫਤਾਰੀ ਨੂੰ ਸਿਆਸੀ ਸਟੰਟ ਕਰਾਰ ਦਿੰਦਿਆਂ ਕਿਹਾ ਕਿ ਆਪ ਸਰਕਾਰ ਨੇ ਇਹ ਕਾਰਵਾਈ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਦੇ ਮਾਮਲੇ ਤੋਂ ਲੋਕਾਂ ਦਾ ਧਿਆਨ ਵੰਡਾਉਣ ਲਈ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਨੇ ਪਹਿਲਾਂ ਪਠਾਨਮਾਜਰਾ ਨੂੰ ਫਰਾਰ ਹੋਣ ਵਿੱਚ ਮਦਦ ਕੀਤੀ ਸੀ ਅਤੇ ਹੁਣ ਜਦੋਂ ਸਰਕਾਰ ਖੁਦਕੁਸ਼ੀ ਮਾਮਲੇ ਵਿੱਚ ਘਿਰਦੀ ਨਜ਼ਰ ਆਈ ਤਾਂ ਉਸ ਦੀ ਗ੍ਰਿਫਤਾਰੀ ਦਾ ਡਰਾਮਾ ਰਚਿਆ ਗਿਆ। ਆਪ ਪਹਿਲਾਂ ਆਪਣੇ ਦਾਗੀ ਆਗੂਆਂ ਨੂੰ ਪਨਾਹ ਦਿੰਦੀ ਹੈ ਅਤੇ ਫਿਰ ਸਿਆਸੀ ਲਾਹਾ ਲੈਣ ਲਈ ਅਜਿਹੇ ਆਪਰੇਸ਼ਨਾਂ ਦਾ ਦਿਖਾਵਾ ਕਰਦੀ ਹੈ। ਭਗਵੰਤ ਮਾਨ ਜੀ ਦੇ ਫੁੱਫੜ ਜੀ ਨੂੰ ਹੁਣ ਅਰੈਸਟ ਕਰ ਲਿਆ ਗਿਆ। ਪੰਜਾਬ ਦੇ ਲੋਕਾਂ ਨੂੰ ਇਹ ਗੱਲ ਜ਼ਰੂਰ ਸਮਝਣੀ ਚਾਹੀਦੀ ਕਿ ਇਹ ਅਰੈਸਟ ਹੋਈ ਕਿਉਂ ਹੈ। ਭਜਾਇਆ ਵੀ ਫੁੱਫੜ ਨੂੰ ਮਰਜ਼ੀ ਨਾਲ ਤੇ ਮੋੜਿਆ ਵੀ ਫੁੱਫੜ ਨੂੰ ਮਰਜ਼ੀ ਨਾਲ। ਫੁੱਫੜ ਜੀ ਤਾਂ ਸਿਰਫ ਇਸ ਕੰਮ ਲਈ ਭਗਵੰਤ ਮਾਨ ਨੇ ਰੱਖੇ ਆ ਕਿ ਜਦੋਂ ਧਿਆਨ ਭਟਕਾਉਣਾ ਹੋਵੇ ਕਿਸੇ ਮੁੱਦੇ ਤੋਂ ਤੇ ਫਿਰ ਫੁੱਫੜ ਜੀ ਨੂੰ ਵਰਤ ਲਿੱਤਾ ਜਾਂਦਾ। ਨਹੀਂ ਤਾਂ ਉਸ ਦਿਨ ਵੀ ਇਹ ਗੱਲ ਕਾਫੀ ਆਸੋਈ ਨਹੀਂ ਜਾਪਦੀ ਸੀ ਕਿ ਜਿਵੇਂ ਪੁਲਿਸ ਰੇਡ ਕਰ ਰਹੀ ਹੋਵੇ ਔਰ ਰੇਡ ਕਰਦਿਆਂ ਨੂੰ ਨਾਲੇ ਇਕੱਠੇ ਪ੍ਰਸ਼ਾਦੇ ਖਾਦੇ ਹੋਣ ਤੇ ਫਿਰ ਕਹਿਣ ਕਿ ਜੀ ਚਲੇ ਗਏ। ਵੀ ਆਲ ਨੋ ਦ ਟਰੂਥ ਕਿ ਲੰਮੇ ਸਮੇਂ ਤੋਂ एक साजिश सी, मिली भुग सी। ये ठीक है थोड़ी जी एक किसी वेखे कोई कड़तन हुई आपस च, मगर कड़तन कदे भी भगवंत मान दे टब्बर दी आपस च नहीं हुई सी। कड़तन कली सी दिल्ली केजरीवाल टीम नाल, वो हुण सॉर्ट आउट हो गई है, कुछ गिव एंड टेक हो गया। चलो मैं उस गल च नहीं जाता ज़्यादा, ਸਰਕਾਰ ਦੇ ਆਪ ਦੇ ਫੈਸਲੇ ਨੇ, ਕਿਉਂਕਿ ਉਹਨਾਂ ਦੇ ਕਾਰਨਾਮੇ ਕਿਹੜਾ ਪਹਿਲਾਂ ਨਹੀਂ ਪਤਾ ਸੀ, ਸਭ ਨੂੰ ਪਤਾ ਸੀਗਾ ਕੀ ਕਰ ਰਹੇ ਕੀ ਨਹੀਂ ਕਰ ਰਹੇ, ਮਗਰ ਉਸ ਗੱਲ ਤੇ ਪਰਦਾ ਪਾਇਆ ਜਾਂਦਾ ਸੀਗਾ। ਇਹ ਆਮ ਆਦਮੀ ਪਾਰਟੀ ਦੀ ਇੱਕ ਆਪ ਦੀ ਸੋਚ ਹੈ, ਫਿਲਾਸਫੀ ਹੈ। ਮਗਰ ਅੱਜ ਇਸ ਮੌਕੇ ਤੇ ਕਿਉਂ ਕੀਤਾ ਗਿਆ? ਸਿਰਫ ਇਸ ਲਈ ਕੀਤਾ ਗਿਆ ਕਿ ਹੁਣ ਇਹ ਮੁੱਦਾ ਬਹੁਤ ਵੱਡਾ ਬਣ ਰਿਹਾ ਸੀਗਾ। ਡਾਕਟਰ ਗਗਨਦੀਪ ਰੰਧਾਵਾ ਦਾ ਜਿਹਨੇ ਇੱਕ ਕਤਲ ਹੀ ਹੋਇਆ ਜੀ, ਮਜਬੂਰ ਕੀਤਾ ਗਿਆ ਉਹਨਾਂ ਨੂੰ ਇਹ ਸਟੈਪ ਲੈਣ ਨੂੰ ਬਿਕੋਜ਼ ਆਫ ਲਾਲਜੀਤ ਭੁੱਲਰ। ਕੱਲ ਲਾਲਜੀਤ ਭੁੱਲਰ ਦੀ ਪੇਸ਼ੀ ਕਿਵੇਂ ਹੋਈ ਹੈ, ਜਿਵੇਂ ਉਹ ਪਤਾ ਨਹੀਂ ਆਮ ਆਦਮੀ ਪਾਰਟੀ ਨੂੰ ਕੀ ਮਜਬੂਰੀਆਂ ਨੇ ਉਹਦੇ ਮਸਲੇ 'ਚ। ਵੈਸੇ ਤਾਂ ਮੈਂ ਸਮਝਦਾ ਕਿ ਉਹਨਾਂ ਦਾ ATM ਮਸ਼ੀਨ ਹੈ, ਉਹਨਾਂ ਦੀ ਕੈਸ਼ ਕਾਓ ਹੈ, ਮਜਬੂਰੀ ਆ ਉਹਨਾਂ ਨੂੰ, ਕਿਉਂਕਿ ਸਭ ਪੈਸੇ ਬਣਾਉਂਦਾ ਰਿਹਾ ਉਹਨਾਂ ਲਈ। ਇਸ ਲਈ ਉਹਨੂੰ ਕੱਲ ਪੇਸ਼ ਇਸ ਤਰ੍ਹਾਂ ਕੀਤਾ ਗਿਆ ਜਿਵੇਂ ਕੋਈ VVIP ਫੈਸਿਲਿਟੀ। ਮੈਂ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਉਹ ਅੱਜ ਵੀ ਪੰਜਾਬ ਸਰਕਾਰ ਦਾ ਸਟੇਟ ਗੈਸਟ ਹੈ। ਇਹ ਕੇਸ ਇਸ ਤਰੀਕੇ ਨਾਲ ਇਹ ਪੰਜਾਬ ਪੁਲਿਸ ਨੇ ਇਨਕੁਆਇਰੀ ਕਰਨੀ ਹੈ ਕਿ ਉਹ ਬਾਇਜ਼ਤ ਬਰੀ ਪਾਕ ਸਾਫ ਹੋ ਕੇ ਨਿਕਲੂਗਾ। ਇਹ ਸਾਰਾ ਕੁਝ ਆਲਰੇਡੀ ਇੰਡੀਕੇਸ਼ਨ ਸਾਹਮਣੇ ਆ ਰਿਹਾ ਕੱਲ ਦੀ ਪੇਸ਼ੀ 'ਚੋਂ ਜੋ ਪ੍ਰੂਫ ਰੱਖੇ ਜਾਣਗੇ, ਕਿਉਂਕਿ ਅਖੀਰ 'ਚ ਤਾਂ ਮੈਟਰ ਹੈਜ਼ ਟੂ ਸਟੈਂਡ ਇਨ ਕੋਰਟ। ਐਂਡ ਇਹੀ ਕਾਰਨ ਹੈ ਕਿ ਪਰਿਵਾਰ ਦੀ ਇੱਕੋ ਇੱਕ ਡਿਮਾਂਡ ਸੀ ਔਰ ਬੜੀ ਜੈਨੂਅਨ ਡਿਮਾਂਡ ਸੀ। ਜੇ ਤੁਸੀਂ ਨਿੱਕੇ ਨਿੱਕੇ ਨਿਆਣਿਆਂ ਵੱਲ ਵੇਖੋ, ਉਹਦੀ ਬੇਟੀ ਵੱਲ ਵੇਖੋ, ਉਹਦੀ ਉਸ ਇਮੋਸ਼ਨਲ ਰਿਕੁਐਸਟ ਵੱਲ ਵੇਖੋ, ਇਨਸਾਨੀਅਤ ਡਿਮਾਂਡ ਕਰਦੀ ਹੈ ਦੈਟ ਇਹਦੀ CBI ਇਨਕੁਆਇਰੀ ਹੋਵੇ। CBI ਇਨਕੁਆਇਰੀ ਕਿਉਂ ਹੋਵੇ? ਕਿਉਂਕਿ ਇੱਕ ਮੰਤਰੀ ਦੇ ਖਿਲਾਫ ਆਰੋਪ ਨੇ। ਕੀ ਪੰਜਾਬ ਦੀ ਸਰਕਾਰ, ਭਗਵੰਤ ਮਾਨ, ਕੇਜਰੀਵਾਲ ਕਦੇ ਵੀ ਆਪਦੀ ਕਮਾਊ ਪੁੱਤ ਨੂੰ, ਜਿਹਦੇ ਤੇ ਕਰਪਸ਼ਨ ਦੇ ਆਰੋਪ ਨੇ, ਬੜੇ ਸੰਗੀਨ ਆਰੋਪ ਨੇ ਉਹਦੇ 4 ਈਅਰ ਟੈਨਿਓਰ 'ਚ, ਕੀ ਉਹਨੂੰ ਕਦੇ ਫਸਾਉਣਗੇ? ਕਦੇ ਵੀ ਨਹੀਂ। ਇਸ ਲਈ ਇਨ ਦੀ ਇੰਟਰਸਟ ਆਫ ਫੇਅਰ ਪਲੇ ਇਹ ਬੜਾ ਜ਼ਰੂਰੀ ਸੀ ਕਿ ਉਹਦੀ CBI ਇਨਕੁਆਇਰੀ ਹੋਵੇ। ਈਰਾਨ ਨੇ ਪੱਛਮੀ ਏਸ਼ੀਆ ਵਿੱਚ ਜੰਗਬੰਦੀ ਲਈ ਅਮਰੀਕਾ ਦੀ 15 ਨੁਕਾਤੀ ਪੇਸ਼ਕਸ਼ ਸਿਰੇ ਤੋਂ ਨਕਾਰਦਿਆਂ ਆਪਣੀਆਂ 5 ਸ਼ਰਤਾਂ ਰੱਖੀਆਂ ਹਨ। ਸਰਕਾਰੀ ਟੀਵੀ ਨੇ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਈਰਾਨ ਨੇ ਅਮਰੀਕਾ ਦੀ ਜੰਗਬੰਦੀ ਦੀ ਤਜਵੀਜ਼ ਨੂੰ ਖਾਰਜ ਕਰ ਦਿੱਤਾ ਹੈ। ਪ੍ਰੈਸ ਟੀਵੀ ਨੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਈਰਾਨ ਆਪਣੀ ਮਰਜ਼ੀ ਨਾਲ ਜੰਗ ਖਤਮ ਕਰੇਗਾ ਅਤੇ ਸ਼ਰਤਾਂ ਮੰਨ ਲਈ ਜਾਣ ਮਗਰੋਂ ਹੀ ਕੋਈ ਫੈਸਲਾ ਕੀਤਾ ਜਾਵੇਗਾ। ਇਹ ਬਿਆਨ ਉਦੋਂ ਆਇਆ ਜਦੋਂ ਪਾਕਿਸਤਾਨ ਨੇ ਈਰਾਨ ਨੂੰ ਜੰਗਬੰਦੀ ਦੀ ਅਮਰੀਕੀ ਤਜਵੀਜ਼ ਪੇਸ਼ ਕੀਤੀ ਸੀ। ਅਧਿਕਾਰੀ ਨੇ ਇਹ ਵੀ ਕਿਹਾ ਕਿ ਤਹਿਰਾਨ ਪੱਛਮੀ ਏਸ਼ੀਆ ਵਿੱਚ ਜ਼ੋਰਦਾਰ ਹਮਲੇ ਕਰਨੇ ਜਾਰੀ ਰੱਖੇਗਾ। ਇਸ ਤੋਂ ਪਹਿਲਾਂ ਪੱਛਮੀ ਏਸ਼ੀਆ ਵਿੱਚ ਹੋਰ ਫੌਜ ਭੇਜੇ ਜਾਣ ਦੇ ਐਲਾਨ ਦਰਮਿਆਨ ਅਮਰੀਕਾ ਨੇ ਈਰਾਨ ਨੂੰ ਜੰਗਬੰਦੀ ਲਈ 15 ਨੁਕਾਤੀ ਪੇਸ਼ਕਸ਼ ਕੀਤੀ। ਇੰਜ ਜਾਪਦਾ ਹੈ ਕਿ ਟਰੰਪ ਪ੍ਰਸ਼ਾਸਨ ਹੁਣ ਜੰਗ ਦਾ ਖਾਤਮਾ ਚਾਹੁੰਦਾ ਹੈ। ਵਾਰਤਾਕਾਰਾਂ ਵੱਲੋਂ ਈਰਾਨ ਅਤੇ ਅਮਰੀਕਾ ਦੇ ਆਗੂਆਂ ਵਿਚਾਲੇ ਆਮੋ-ਸਾਹਮਣੇ ਵਾਰਤਾ ਤੇ ਜ਼ੋਰ ਦਿੱਤਾ ਜਾ ਰਿਹਾ ਸੀ ਅਤੇ ਇਸ ਵਾਰਤਾ ਦੇ ਸ਼ੁੱਕਰਵਾਰ ਨੂੰ ਪਾਕਿਸਤਾਨ ਵਿੱਚ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੂੰ ਇਸਲਾਮਾਬਾਦ ਵੱਲੋਂ ਤਣਾਅ ਘਟਾਉਣ ਲਈ ਕੀਤੇ ਜਾ ਰਹੇ ਕੂਟਨੀਤਿਕ ਯਤਨਾਂ ਬਾਰੇ ਜਾਣਕਾਰੀ ਦਿੱਤੀ।
ਕੁਝ ਘੰਟਿਆਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਰੀਫ ਦੀ ਪੋਸਟ ਆਪਣੇ ਟਰੂਥ ਸੋਸ਼ਲ ਪਲੇਟਫਾਰਮ ਤੇ ਸਾਂਝੀ ਕੀਤੀ। ਪਾਕਿਸਤਾਨ ਦੇ 2 ਅਧਿਕਾਰੀਆਂ ਨੇ ਈਰਾਨ ਨੂੰ ਕੀਤੀ ਗਈ ਪੇਸ਼ਕਸ਼ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਵਿੱਚ ਪਾਬੰਦੀਆਂ ਤੋਂ ਰਾਹਤ, ਸਿਵਲ ਪਰਮਾਣੂ ਸਹਿਯੋਗ, ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਵਾਪਸ ਲੈਣ, ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਵੱਲੋਂ ਨਿਗਰਾਨੀ, ਮਿਜ਼ਾਈਲਾਂ ਤੇ ਰੋਕ ਅਤੇ ਹਰਮੁਜ਼ ਜਲ ਮਾਰਗ ਰਾਹੀਂ ਜਹਾਜ਼ਾਂ ਦੀ ਨਿਰਵਿਘਨ ਆਵਾਜਾਈ ਜਿਹੇ ਮੁੱਦੇ ਸ਼ਾਮਿਲ ਹਨ। ਇਹ ਯੋਜਨਾ ਪਾਕਿਸਤਾਨ ਸਰਕਾਰ ਦੇ ਵਿਚੋਲਿਆਂ ਰਾਹੀਂ ਈਰਾਨ ਨੂੰ ਸੌਂਪੀ ਗਈ ਹੈ, ਜਿਸ ਨੇ ਵਾਸ਼ਿੰਗਟਨ ਅਤੇ ਤਹਿਰਾਨ ਵਿਚਾਲੇ ਵਾਰਤਾ ਦੀ ਮੇਜ਼ਬਾਨੀ ਕਰਨ ਦੀ ਪੇਸ਼ਕਸ਼ ਕੀਤੀ ਸੀ। ਉਧਰ ਅਮਰੀਕਾ ਆਉਣ ਵਾਲੇ ਦਿਨਾਂ ਵਿੱਚ 82ਵੀਂ 에ਅਰਬੋਰਨ ਡਿਵੀਜ਼ਨ ਦੇ ਘੱਟੋ-ਘੱਟ 1000 ਜਵਾਨ ਮੱਧ ਪੂਰਬ ਵਿੱਚ ਤਾਇਨਾਤ ਕਰਨ ਦੀ ਤਿਆਰੀ ਕਰ ਰਿਹਾ ਹੈ। ਅਮਰੀਕਾ ਅਤੇ ਈਰਾਨ ਵਿਚਾਲੇ ਕਿਸੇ ਵੀ ਵਾਰਤਾ ਲਈ ਬਹੁਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਾਸ਼ਿੰਗਟਨ ਦੇ ਬਦਲਦੇ ਉਦੇਸ਼ਾਂ, ਖਾਸਕਰ ਈਰਾਨ ਦੇ ਬੈਲਿਸਟਿਕ ਮਿਜ਼ਾਈਲ ਅਤੇ ਪਰਮਾਣੂ ਪ੍ਰੋਗਰਾਮਾਂ ਤੇ ਕਾਬੂ ਪਾਉਣਾ ਹਾਲੇ ਵੀ ਮੁਸ਼ਕਿਲ ਹੈ। ਇਸ ਦੌਰਾਨ ਮਿਸਰ ਦੇ ਵਿਦੇਸ਼ ਮੰਤਰੀ ਬਦਰ ਅਬਦਲੇਤੀ ਨੇ ਅਮਰੀਕੀ ਸਫੀਰ ਮਸਾਦ ਬੋਲੋਸ ਨੂੰ ਕਿਹਾ ਕਿ ਤਣਾਅ ਘਟਾਉਣ ਲਈ ਖੇਤਰੀ ਅਤੇ ਕੌਮਾਂਤਰੀ ਪੱਧਰ ਤੇ ਪੁਖਤਾ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਚੀਨ ਨੇ ਵੀ ਕਿਹਾ ਕਿ ਉਹ ਪੱਛਮੀ ਏਸ਼ੀਆ ਵਿੱਚ ਤਣਾਅ ਘਟਾਉਣ ਦੇ ਸਾਰੇ ਯਤਨਾਂ ਦੀ ਹਿਮਾਇਤ ਕਰਦਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲਿਨ ਜਿਆਨ ਨੇ ਬੀਜਿੰਗ ਵਿੱਚ ਕਿਹਾ ਕਿ ਗੱਲਬਾਤ ਰਾਹੀਂ ਜੰਗਬੰਦੀ ਨੂੰ ਤਰਜੀਹ ਦਿੱਤੇ ਜਾਣ ਦੀ ਲੋੜ ਹੈ।